6 दिन तो रोज़ाना जुत्ती ਭਿਉਂ ਕੇ ਰੱਖੀ ਹੈ ਟਰੰਪ ਨੇ ਔਰ ਉਹ ਮੋਦੀ ਦਾ ਵੱਲ ਉਲਾਰ ਕੇ ਉਹ ਕਹਿੰਦਾ ਹੈ ਕਿ ਆਈ ਗੇਵ ਮਾਈ ਫਰੈਂਡ ਮੋਦੀ $21 ਮਿਲੀਅਨ ਵੋਟ ਟਰਨ ਆਊਟ। ਫਿਰ ਉਹ ਸ਼ਰਾਰਤੀ ਅੰਦਾਜ਼ ਕਹਿੰਦਾ ਵੋਟ ਟਰਨ ਆਊਟ, ਉੱਥੇ ਤਾਂ ਪਹਿਲਾਂ ਹੀ ਅਮਰੀਕਾ 'ਚ ਲੋੜ ਹੈ ਉਹਦੀ, ਅਮਰੀਕਾ 'ਚ ਲੋਕ ਵੋਟਾਂ ਪਾਉਣ। ਟਰੰਪ ਦੀ ਇਸ ਗੱਲ ਦੇ ਉੱਤੇ ਮੋਦੀ ਨੇ ਚੁੱਪ ਕਿਉਂ ਧਾਰੀ ਹੋਈ ਹੈ? ਜੇ ਨਹੀਂ ਰਹੇ ਤੁਸੀਂ ਇਹ ਕਹਿ ਸਕਦੇ ਹੋ ਕਿ ਵੀ ਇਟਸ ਅ ਲਾਈ। USAID funded 7 projects in India in FY24, but not related to foreign turnout, Finance Ministry report. USAID raw information from US concerning government looking into it. व्यूअर्स वेलकम बैक अगैन। और व्यूअर्स ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਪਿਛਲੇ ਇੱਕ ਹਫ਼ਤੇ ਵਿੱਚ 5ਵੀਂ ਵਾਰ ਕਿਹਾ ਹੈ ਕਿ ਮੇਰੇ ਦੋਸਤ ਨਰਿੰਦਰ ਮੋਦੀ ਨੂੰ USAID ਵੱਲੋਂ $21 ਮਿਲੀਅਨ ਦਿੱਤੇ ਗਏ ਨੇ ਕਿ ਉਹ ਭਾਰਤ ਵਿੱਚ ਵੋਟਾਂ ਦੀ ਗਿਣਤੀ ਵਧਾ ਸਕੇ। ਔਰ ਹੈਰਾਨੀ ਇਸ ਗੱਲ ਦੀ ਹੈ ਕਿ ਟਰੰਪ ਵੱਲੋਂ ਬਾਰ-ਬਾਰ ਦੋਸ਼ ਲਾਉਣ ਦੇ ਬਾਵਜੂਦ ਨਾ ਮੋਦੀ ਕੁਸਕਿਆ ਹੈ ਔਰ ਨਾ ਐਸ ਜੈਸ਼ੰਕਰ ਮੂੰਹ ਖਾਂਦਾ, ਅੱਖਾਂ ਸ਼ਰਮਾਂਦੀਆਂ ਵਾਲਾ ਵਰਤਾਰਾ ਜਿਹੜਾ ਉਹ ਵਾਪਰ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਆਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹੁਣ ਬੇਸ਼ੱਕ ਜ਼ੈਲੈਂਸਕੀ ਦੇ ਲਈ ਅਪਮਾਨ ਭਰੇ ਲਫ਼ਜ਼ ਟਰੰਪ ਨੇ ਯੂਜ਼ ਕੀਤੇ, ਡਿਕਟੇਟਰ, ਅਨਇਲੈਕਟਡ, ਅਨਪੋਪੂਲਰ, ਔਰ ਬਾਈਪਾਸ ਕਰਕੇ ਜਿਹੜਾ ਹੈ ਉਹ ਗੱਲਬਾਤ ਰਸ਼ੀਆ ਦੇ ਨਾਲ ਸਿੱਧੀ ਦੋਨੋਂ ਫੋਰਨ ਮਿਨਿਸਟਰਸ ਦੀ, ਸੈਕਟਰੀ ਆਫ ਸਟੇਟ ਔਰ ਦੂਜੇ ਦੀ। ਲੇਕਿਨ ਜ਼ੈਲੈਂਸਕੀ ਨੇ ਘੱਟੋ ਘੱਟ ਇਹ ਕਰਜ ਤਾਂ ਦਿਖਾਇਆ, ਭਾਵੇਂ ਬਾਅਦ 'ਚ ਉਹਨੂੰ ਸਨੱਬ ਵੀ ਕੀਤਾ ਗਿਆ ਕਿ ਵੀ ਅਮਰੀਕਾ ਜਿਹੜਾ ਹੈ ਉਹ ਰਸ਼ੀਆ ਦੇ ਜਿਹੜਾ ਇੰਟੈਲੀਜੈਂਸ ਦਾਇਰਾਕਾਰ ਦੇ ਉੱਤੇ ਯਕੀਨ ਕਰ ਰਿਹਾ। ਜਿਵੇਂ ਅਸੀਂ ਕਿਹਾ ਸੀ ਕਿ ਵੀ ਇਹ ਕਿਸੇ ਵੇਲੇ ਜਾ ਕੇ, ਹੁਣ ਤਾਂ ਅਜੇ ਗੁੱਡੀ ਲੱਗ ਰਿਹਾ ਹੈ, ਲੇਕਿਨ ਜਿਵੇਂ ਕਿਸੇ ਜ਼ਮਾਨੇ 'ਚ ਚੈਂਬਰਲੇਨ ਜਿਹਨੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਜਿਹਨੇ ਆਪਣੇ ਲੈਵਲ 'ਤੇ ਜਾ ਕੇ ਸਿੱਧਾ ਬਰਲਿਨ ਦੇ ਵਿੱਚ ਜਿਹੜਾ ਹੈ ਉਹ 1938 ਦੇ ਵਿੱਚ ਐਗਰੀਮੈਂਟ ਕਰ ਲਿਆ ਸੀ, ਔਰ ਜਿਹੜਾ ਹਿੱਸਾ ਉਹਨੇ ਜਿੱਤਿਆ ਸੀ ਉਹਦੇ ਕੋਲ ਰਹਿਣ ਦਿੱਤਾ ਸੀ ਜਰਮਨੀ ਦਾ, ਪਰ ਬਹੁਤ ਜਲਦੀ ਉਹਨੇ ਫਿਰ ਨਾਰਵੇ ਵੀ ਲੈ ਲਿਆ ਔਰ ਚੈਂਬਰਲੇਨ ਨੂੰ ਰਿਜ਼ਾਈਨ ਕਰਨਾ ਪਿਆ ਔਰ ਚਰਚਲ ਆਇਆ, ਔਰ ਇਹ ਉਸ ਦੀ ਹਿਸਟੋਰੀਕਲ ਮਿਸਟੇਕ ਕਹੀ ਜਾਂਦੀ ਹੈ। ਅੱਜ ਬੇਸ਼ੱਕ ਜਿਵੇਂ ਟਰੰਪ ਨੇ ਮੈਕਰੋਨ ਦੀ ਪ੍ਰੈਸ ਕਾਨਫਰੰਸ ਵੀ ਆਪਣਾ ਇਹ ਬੋਸਟ ਕੀਤਾ ਕਿ ਮੇਰੇ ਤੋਂ ਵਧੀਆ ਕੋਈ ਡੀਲ ਮੇਕਰ ਨਹੀਂ ਹੈ, ਔਰ ਉਹਨਾਂ ਨੂੰ ਲੱਗਦਾ, ਹਾਲਾਂ ਅੱਜ ਉਹਨਾਂ ਦੀ ਲੈਂਗੁਏਜ ਕੌਸ਼ੀਅਸ ਸੀ ਰਸ਼ੀਆ ਦੇ ਬਾਰੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੰਨਾ ਬਲਾਈਂਡ ਟਰਸਟ ਰੱਖ ਕੇ ਰਸ਼ੀਆ ਦੇ ਨਾਲ ਉਹ ਸਮਝਦੇ ਨੇ ਵੀ ਟੈਰੀਟਰੀ ਵੀ ਉਹਦੀ ਭਾਵੇਂ ਉਹਦੇ ਕੋਲ ਰਹੇ 18% ਦੀ, ਯੂਕਰੇਨ ਤੋਂ ਵੀ ਤੁਸੀਂ ਰੇਅਰ ਅਰਥ ਮਿਨਰਲਸ ਲੈ ਰਹੇ ਹੋ, ਔਰ ਨੈਟੋ ਨੂੰ ਵੀ ਤੁਸੀਂ ਟਿਕਾਣੇ ਲਾ ਕੇ ਉਹਨਾਂ ਤੋਂ ਵੀ ਪੈਸੇ ਲੈ ਰਹੇ ਹੋ। ਪਰ ਨੈਟੋ ਦਾ ਕਮਜ਼ੋਰ ਹੋਣਾ, ਕਿਉਂਕਿ ਇਸ ਵੇਲੇ ਅਫਰੀਕਾ ਦੇ ਵਿੱਚ ਵੀ ਔਰ ਏਸ਼ੀਆ ਦੇ ਵਿੱਚ ਵੀ ਤਾਂ ਆਲਰੇਡੀ ਚਾਈਨਾ ਦੀ ਡੋਮੀਨੈਂਸ ਹੈ। ਜੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਹਵਾਲੇ ਨਾਲ ਦੇਖੋ 140 ਦੇ ਕਰੀਬ ਮੁਲਕ ਉਸ ਦਾ ਹਿੱਸਾ ਨੇ। ਯੂਰਪ ਦੇ ਵਿੱਚ ਐਕਸਕਲੂਸਿਵ, ਕਿਉਂਕਿ ਯੂਰਪ ਦੀ ਹੈਲਪ ਦੇ ਲਈ ਅਮਰੀਕਾ ਗਿਆ ਵੀ ਹੈ, ਔਰ ਨੈਟੋ ਨੇ ਜਾਂ ਯੂਰਪ ਨੇ ਅਮਰੀਕਾ ਦੇ ਏਜੰਡੇ ਨੂੰ ਹੀ ਦੁਨੀਆ 'ਚ ਲਾਗੂ ਕੀਤਾ। ਜੇ ਉਹਨਾਂ ਨੂੰ ਤੁਸੀਂ ਛਿੜਕ ਕੇ ਸੁੱਟ ਰਹੇ ਹੋ ਤੇ ਉਸ ਸਾਰੇ ਦੇ ਥੱਲੇ ਅਲਟੀਮੇਟਲੀ ਗੱਲ ਕਿੱਧਰ ਨੂੰ ਜਾਏਗੀ। ਪਰ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਇੰਡੀਆ 1 ਬਿਲੀਅਨ 400 ਮਿਲੀਅਨ ਲੋਕ, ਮੋਦੀ ਦਾ ਯਾਰ ਟਰੰਪ ਦਾ ਯਾਰ ਮੋਦੀ, ਅਬ ਕੀ ਬਾਰ ਟਰੰਪ ਸਰਕਾਰ। ਫਿਰ ਅਹਿਮਦਾਬਾਦ ਸਟੇਡੀਅਮ 'ਚ ਚੱਕਰ ਲਵਾ ਕੇ ਮੋਦੀ ਦੱਸ ਰਿਹਾ ਕਿ ਦੇਖੋ ਮੇਰੇ ਕਿੰਨੇ ਮੋਢੀ ਕਰ ਰਹੇ ਨੇ। ਇੱਥੇ ਵੀ ਹਜ਼ਾਰਾਂ ਲੋਕ ਹਿਊਸਟਨ 'ਚ ਇਕੱਠੇ ਕਰਕੇ ਮੋਦੀ ਟਰੰਪ ਜਿਵੇਂ ਦੂਜੇ ਹੁੰਦੇ ਨੇ। ਪਰ ਹੁਣ ਇੱਕ ਗੱਲ ਇਹ ਤਾਂ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ ਵੀ ਕਿੰਨੀ ਫਲॉप ਵਿਜ਼ਿਟ, ਇਨੀ ਰਾਦਰ ਹਿਊਮਿਲੇਟਿੰਗ ਵਿਜ਼ਿਟ ਮੋਦੀ ਦੀ ਅਮਰੀਕਾ ਦੀ ਕੋਲ ਖੜਾ ਕਰਕੇ, ਜਿਵੇਂ ਕਹਿੰਦੇ ਨੇ ਭਿਓ ਕੇ ਜੁੱਤੀਆਂ ਮਾਰਨੀਆਂ। ਪਰ ਹੁਣ ਜਿਹੜੀਆਂ ਪਿਛਲੇ 5-6 ਦਿਨ ਤੋਂ ਰੋਜ਼ਾਨਾ ਜੁੱਤੀ ਭਿਉਂ ਕੇ ਰੱਖੀ ਹੈ ਟਰੰਪ ਨੇ, ਔਰ ਉਹ ਮੋਦੀ ਦਾ ਵੱਲ ਉਲਾਰ ਕੇ ਉਹ ਕਹਿੰਦਾ ਹੈ ਕਿ ਆਈ ਗੇਵ ਮਾਈ ਫਰੈਂਡ ਮੋਦੀ $21 ਮਿਲੀਅਨ ਔਰ ਵੋਟ ਟਰਨ ਆਊਟ। ਫਿਰ ਉਹ ਪੂਰੇ ਸ਼ਰਾਰਤੀ ਅੰਦਾਜ਼ ਕਹਿੰਦਾ ਵੋਟ ਟਰਨ ਆਊਟ, ਉੱਥੇ ਤਾਂ ਪਹਿਲਾਂ ਹੀ ਅਮਰੀਕਾ 'ਚ ਲੋੜ ਹੈ ਉਹਦੀ, ਅਮਰੀਕਾ 'ਚ ਲੋਕ ਵੋਟਾਂ ਪਾਉਣ। ਹੁਣ ਹੈਰਾਨੀ ਇਸ ਗੱਲ ਦੀ ਹੈ ਕਿ ਵੀ ਕਿਸੇ ਦੇ ਉੱਤੇ ਵੀ, ਹਾਲਾਂ ਜਦੋਂ ਪਹਿਲੀ ਸਟੇਜ ਦੇ ਉੱਤੇ
ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਸਿੱਧਾ ਹਮਲਾ ਕਰਦਿਆਂ ਟਰੰਪ ਨੇ ਇਹ ਗੱਲ ਕਹੀ ਕਿ ਜੀ ਉਹਨਾਂ ਨੇ ਦਿੱਤਾ, ਔਰ ਉਹਨੇ ਕਿਹਾ ਜੀ ਮੈਂ ਆਪਣੇ ਫਰੈਂਡ ਮੋਦੀ ਆਪਣੇ ਇੰਡੀਅਨ ਗਵਰਨਮੈਂਟ ਨੂੰ ਕਹਾਂਗਾ ਕਿ ਟੂ ਚੇਂਜ ਰਜੀਮ। ਸੋ ਇੱਕਦਮ ਬੀਜੇਪੀ ਦੇ ਸਾਰੇ ਨਿਕਲ ਆਏ ਉਹਦੇ ਤੇ, ਰਾਹੁਲ ਗਾਂਧੀ ਤੇ ਜਾਂ ਦੂਜੇ, ਕਿ ਦੇਖੋ ਜੀ ਆ ਗਿਆ ਉਹ ਸੋਰੇਸ ਵਾਲਾ ਕਨੈਕਸ਼ਨ ਆ ਗਿਆ, ਇਹਨਾਂ ਨੂੰ ਪੈਸੇ ਦਿੱਤੇ। ਪਰ ਜਦੋਂ ਦਾ ਹੁਣ ਟਰੰਪ ਇਹ ਕਹਿ ਰਿਹਾ ਕਿ ਆਈ ਗੇਵ ਮਨੀ ਟੂ ਮਾਈ ਫਰੈਂਡ ਮੋਦੀ, ਉਦੋਂ ਦਾ ਕੋਈ ਨਹੀਂ ਬੋਲਦਾ। ਹਾਲਾਂ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਕਿਉਂਕਿ ਦੋਨੋਂ ਪਾਸੇ ਟਰੰਪ ਬਾਰੇ ਵੀ ਜਦੋਂ ਬਿਆਨ ਦੇ ਕੇ ਕੋਈ ਹਟਦਾ ਤੇ BBC ਜਾਂ ਦੂਸਰਿਆਂ ਦਾ ਜਿਹੜਾ ਫੈਕਟ ਚੈਕਰ ਹੈ ਉਹ ਆਪਣੇ ਆਪ 'ਚ ਹੀ ਦੱਸ ਦਿੰਦਾ ਵੀ ਇਸ ਬਿਆਨ 'ਚ ਇੰਨੇ ਝੂਠ ਬੋਲੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਜਿਹੜੀਆਂ ਡੀਟੇਲ ਜਾਂ ਦੂਜੀਆਂ ਨੇ ਉਹਨਾਂ 'ਚ ਜਾਣ ਦੀ ਥਾਂ ਜਿਹੜੀ ਗੱਲ, ਪਰ ਘੱਟੋ ਘੱਟ ਜੇ ਮੋਦੀ ਦਾ ਨਾਂ ਲੈ ਕੇ ਇਹ ਗੱਲ ਕਹੀ ਜਾ ਰਹੀ, ਔਰ ਇਹ ਗੱਲ ਹੁਣ ਮੈਂ ਨਹੀਂ ਕਹਿ ਰਿਹਾ, ਈਵਨ ਇਹਨਾਂ ਦਾ ਹੀ RSS ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ, ਉਹਨੇ ਇੱਕ ਫੁੱਲ ਐਕਸਕਲੂਸਿਵ 1 ਘੰਟੇ ਦਾ ਇੰਟਰਵਿਊ ਦਿੱਤਾ। ਉਹਨੇ ਕਿਹਾ ਵੀ ਇਹ ਚਾਰਜ ਮੁਲਕ ਦੇ ਪ੍ਰਾਈਮ ਮਿਨਿਸਟਰ ਤੇ ਹੈ, ਵੀ ਇਹ ਉਹਦਾ ਦੱਸਣਾ ਜਾਂ ਤਾਂ ਉਹ ਕਹੇ ਕਿ ਵੀ ਇਹ ਝੂਠ ਹੈ, ਨਹੀਂ ਲੈ ਮੈਂ ਬਿਲਕੁਲ, ਤੇ ਜੇ ਉਹ ਬੋਲਦਾ ਨਹੀਂ, ਉਹ ਕਹਿੰਦਾ ਵੀ ਮੈਂ ਵੇਟ ਕਰਾਂਗਾ, ਮੈਂ ਤਾਂ ਸੁਪਰੀਮ ਕੋਰਟ 'ਚ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਵਾਂਗਾ ਕਿ ਬਈ ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਵੀ ਤੁਹਾਡੇ ਤੇ ਚਾਰਜ ਲੱਗ ਰਿਹਾ, ਉਹ ਕਿਹਦੇ ਰਾਹੀਂ ਆਏ? ਰਿਜ਼ਰਵ ਬੈਂਕ, ਇਹੀ ਉਹਨੇ ਕਿਹਾ ਕਿ ਇਹੀ ਕਾਰਨ ਤਾਂ ਨਹੀਂ ਹੈ ਵੀ ਰਿਜ਼ਰਵ ਬੈਂਕ ਦਾ ਜਿਹੜਾ ਰਿਟਾਇਰ ਹੋਇਆ ਉਹਨੂੰ PA ਲਾ ਲਿਆ ਆਪਣੇ ਦਫ਼ਤਰ 'ਚ, PMO ਆਫਿਸ, ਵੀ ਪੈਸੇ ਕਿੱਥੇ ਆਏ ਨੇ? ਹੁਣ ਕੁੱਲ ਮਿਲਾ ਕੇ ਅੱਜ ਈਵਨ ਇੱਕ ਵਿਸਲ ਬਲੋਅਰ ਨੇ ਫੋਰਨ ਮਿਨਿਸਟਰੀ ਦੇ ਵਿੱਚ ਉਹਨੇ ਇਹਦੇ ਤੇ ਐਸ ਜੈ ਸ਼ੰਕਰ ਦੇ ਵੀ ਸਿੱਧੇ ਚਾਰਜ ਲਾਏ ਨੇ ਕਿ ਚੱਲ ਕੀ ਰਿਹਾ ਵਿਦੇਸ਼ ਮੰਤਰਾਲੇ 'ਚ, ਕਰਪਟ ਪ੍ਰੈਕਟਿਸਿਸ ਕੀ ਨੇ, ਦੂਜੇ ਕੀ ਨੇ, ਔਰ ਉਹ ਕਿਵੇਂ ਸਾਰਾ ਪਰਸਨਲਾਈਜ਼ ਹੋਇਆ ਹੋਇਆ। ਸੋ ਹੁਣ ਇਹ ਵੀ ਹੋ ਸਕਦਾ ਵੀ ਪਤਾ ਨਹੀਂ ਪੂਰੇ ਉਹਨੂੰ ਨਹੀਂ ਮਿਲੇ, ਇਹਨੂੰ ਨਹੀਂ ਮਿਲੇ, ਇਲੈਕਸ਼ਨ ਪ੍ਰੋਸੈਸ 'ਚ ਗਏ, ਕਿੱਧਰ ਗਏ। ਲੇਕਿਨ ਇਹ ਉਹਨਾਂ ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਕਹਿ ਰਿਹਾ ਕਿ ਟਰੰਪ ਦੀ ਇਸ ਗੱਲ ਦੇ ਉੱਤੇ ਮੋਦੀ ਨੇ ਚੁੱਪ ਕਿਉਂ ਧਾਰੀ ਹੋਈ ਹੈ। ਜੇ ਨਹੀਂ ਲਏ, ਤੁਸੀਂ ਇਹ ਕਹਿ ਸਕਦੇ ਹੋ ਕਿ ਵੀ ਇਟਸ ਅ ਲਾਈ, ਇਹ ਝੂਠ ਹੈ, ਔਰ ਬਿਲਕੁਲ ਨਹੀਂ ਲਏ। ਹਾਲਾਂ ਉਹਨਾਂ ਨੇ ਜਿਹੜਾ ਇਹਦੇ ਉੱਤੇ ਐਸ ਜੈ ਸ਼ੰਕਰ ਦਾ ਬਿਆਨ ਸੀ ਵੀਕਐਂਡ ਦੇ ਉੱਤੇ, US ਏਡ ਰੋ ਇਨਫੋਰਮੇਸ਼ਨ ਫਰੋਮ US ਕੰਸਰਨਿੰਗ ਗਵਰਨਮੈਂਟ ਲੁਕਿੰਗ ਇਨਟੂ ਇਟ, ਸੇ ਜੈ ਸ਼ੰਕਰ, ਕਿ ਬਈ ਇਹ ਜਿਹੜਾ ਇਸ ਦੇ ਉੱਤੇ ਇਸ ਦੀ ਅਸੀਂ ਪੜਤਾਲ ਕਰ ਰਹੇ। ਇਹਦੀ ਪੜਤਾਲ ਵਾਲੀ ਕਿਹੜੀ ਚੀਜ਼ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਜੇ ਉਹ ਕਹਿੰਦਾ ਵੀ ਆਈ ਗੇਵ ਮਨੀ ਟੂ ਮਾਈ ਫਰੈਂਡ ਮੋਦੀ ਕਹੇ ਜਾਂ ਤੁਹਾਡੇ ਫੋਰਨ ਮਿਨਿਸਟਰੀ ਕਹੇ ਮੋਦੀ ਦੇ ਬਿਹਾਫ ਤੇ, ਕਿ ਬਿਲਕੁਲ ਝੂਠ ਹੈ, ਮੋਦੀ ਨੇ ਕੋਈ ਪੈਨੀ ਨਹੀਂ ਲਈ। ਹੁਣ ਇਹ ਵੀ ਨਾਲ ਦੀ ਨਾਲ ਕਹਿ ਰਹੇ ਨੇ ਕਿ ਜੀ US ਏਡ ਫੰਡਡ 7 ਪ੍ਰੋਜੈਕਟਸ ਇਨ ਇੰਡੀਆ ਇਨ FY24 ਬਟ ਨਾਟ ਰਿਲੇਟਡ ਟੂ ਫੋਰਨ ਟਰਨ ਆਊਟ, ਫਾਈਨੈਂਸ ਮਿਨਿਸਟਰੀ ਰਿਪੋਰਟ। ਹੁਣ ਇਹ ਮੰਨ ਗਏ ਕਿ ਵੀ ਇਹ ਜਿਹੜਾ US ਏਡ ਜਿਹਨੂੰ ਇਹ ਰਾਹੁਲ ਗਾਂਧੀ ਜਾਂ ਕਾਂਗਰਸ ਦੇ ਖਾਤੇ 'ਚ ਪਾ ਰਹੇ ਸੀ, ਉਹਦੇ ਥੱਲੇ $750 ਮਿਲੀਅਨ ਦੇ ਪ੍ਰੋਜੈਕਟ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ $750 ਮਿਲੀਅਨ ਦੇ ਅਪਰੋਕਸੀਮੇਟਲੀ, ਜਿਨ੍ਹਾਂ ਦੇ ਵਿੱਚ ਫਾਈਨੈਂਸ ਮਿਨਿਸਟਰੀ ਨੇ ਕਿਹਾ ਕਿ ਜੀ ਅਮਰੀਕਾ ਦੀ US ਏਡ ਨੇ ਮਦਦ ਕੀਤੀ ਹੈ। 2023-2024 'ਚ ਜਿਹੜਾ ਹੈ ਉਹ $97 ਮਿਲੀਅਨ, ਜਿਹੜਾ 825 ਕਰੋੜ ਜਿਹੜਾ ਇੰਡੀਅਨ ਮਨੀ 'ਚ ਹੈ, ਇਹ US ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਨੇ ਸਾਨੂੰ ਦਿੱਤੇ ਨੇ। ਹੁਣ ਇਹ ਜਾਰਜ ਸੋਰੇਸ ਕਿੱਥੇ ਗਿਆ ਜਾਂ ਦੂਜਾ ਕਿੱਥੇ ਗਿਆ? ਔਰ ਇਸ ਦੇ ਨਾਲ ਜਦੋਂ ਹੁਣ ਇਹ ਆਉਂਦਾ ਹੈ ਕਿ ਵੀ ਇਹ ਜਿਹੜੀਆਂ ਅੱਡ ਨੇ, ਉਹ ਫੋਰਡ ਫਾਊਂਡੇਸ਼ਨ ਹੋਏ ਜਾਂ CIA ਕਨੈਕਸ਼ਨ ਕੀ ਹੈ, ਔਰ ਇਹਦੇ 'ਚ ਕਿਹਨੂੰ ਕਿਹੜਾ ਅਵਾਰਡ ਦਿੱਤਾ ਗਿਆ, ਔਰ ਇਸ ਦੇ ਉੱਤੇ ਵੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ। BJP ਔਰ ਕਾਂਗਰਸ ਇੱਕ ਦੂਜੇ ਦੇ ਉੱਤੇ ਚਾਰਜ ਲਾ ਰਹੇ ਨੇ, ਔਰ ਉਹਨਾਂ ਨੇ ਆਪੋਜੀਸ਼ਨ ਨੇ ਕਿਹਾ ਕਿ ਫਾਈਨੈਂਸ ਮਿਨਿਸਟਰੀ ਜਿਹੜੀ ਰਿਪੋਰਟ ਹੈ ਉਹਨੇ ਇਹ ਨਹੀਂ ਦੱਸਿਆ ਹੈ ਕਿ ਜਿਹੜੀਆਂ 7 US ਏਡ ਪ੍ਰੋਜੈਕਟ ਨੇ ਉਹ ਉਹਨਾਂ 'ਚ ਵੋਟਰ ਟਰਨ ਆਊਟ ਵਾਲਾ ਪਾਰਟ ਕਿੱਥੇ ਹੈ। ਔਰ ਇਹਦੇ 'ਤੇ ਇਹ ਵੀ ਸਵਾਲ ਚੁੱਕਿਆ ਜਾ ਰਿਹਾ ਕਿ ਵੀ ਅਚਾਨਕ ਹੁਣ ਮਹਾਰਾਸ਼ਟਰ 'ਚ ਵੀ, ਦਿੱਲੀ ਦੀਆਂ ਚੋਣਾਂ 'ਚ ਵੀ ਵੋਟਾਂ ਦੀ ਪਰਸੈਂਟੇਜ ਵਧੀ। ਉਹਨਾਂ ਨੇ ਕਿਹਾ ਵੀ ਕੀ ਇਹ ਕੋਈ ਇਸ ਕਿਸਮ ਦਾ ਹੀ ਤਾਂ ਨਹੀਂ ਹੈ ਕਿ ਜਿਹਦੇ ਥੱਲੇ ਵੋਟਰ ਟਰਨ ਆਊਟ ਕਿ ਵੀ ਇੱਕ EVM ਮਸ਼ੀਨਾਂ। ਫਿਰ ਟਰੰਪ ਰਿਪੀਟਡਲੀ ਕਹਿ ਰਿਹਾ ਕਿ ਵੀ ਮੈਨੂੰ ਐਲਨ ਮਸਕ ਨੇ ਵੀ ਦੱਸਿਆ ਸੀ ਵੀ ਇਹ ਮਸ਼ੀਨਾਂ 'ਚ ਗੜਬੜ ਹੋ ਸਕਦੀ ਹੈ, ਔਰ ਬੈਸਟ ਜਿਹੜੀ ਤਰੀਕਾ ਹੈ ਵੋਟਾਂ ਦਾ ਉਹ ਹੈਂਡ ਹੈਲਡ ਬੈਲਟ ਜਾਂ ਹੱਥਾਂ ਨਾਲ
ਵੋਟਾਂ ਪਾਉਣਾ ਇਹਦੇ ਤਾਂ ਵੀ ਨਹੀਂ ਬੋਲ ਰਹੇ, ਕਿਉਂਕਿ ਉਦੋਂ ਤਾਂ ਉਹ ਬੜੇ ਫਖਰ ਨਾਲ ਕਹਿੰਦੇ ਸੀ ਦੇਖੋ ਜੀ ਜਿਹੜਾ ਕੰਮ ਅਮਰੀਕਾ ਨਹੀਂ ਕਰ ਸਕਿਆ ਅਸੀਂ ਈਵੀਐਮ ਮਸ਼ੀਨਾਂ ਰਾਹੀਂ ਕਰ ਰਹੇ। ਹੁਣ ਇਹ ਦੋਨੋਂ ਚੀਜ਼ਾਂ ਈਵੀਐਮ ਮਸ਼ੀਨਾਂ ਦੀ ਵਰਤੋਂ ਵੀ, ਵੋਟਰ ਟਰਨਆਊਟ ਵੀ, ਯੂਐਸ ਏਡ ਦਾ ਪੈਸਾ ਵੀ, ਔਰ ਉਹਦੇ 'ਚ ਪਰਸਨਲ ਮੋਦੀ ਜਾਂ ਐਸ ਜੈ ਸ਼ੰਕਰ ਕੌਣ ਖਾ ਗਿਆ ਜਾਂ ਕਿਹਨੂੰ ਦਿੱਤਾ। ਅਸੀਂ ਨਹੀਂ ਕਹਿੰਦੇ ਕਿ ਵੀ ਟਰੰਪ ਗਲਤ ਨਹੀਂ ਹੋ ਸਕਦਾ, ਜਿਵੇਂ ਅਸੀਂ ਕਿਹਾ ਵੀ ਉਹਦੇ ਵੀ ਫੈਕਟ ਚੈੱਕ ਜਿਹੜੇ ਨੇ ਲੇਕਿਨ ਘੱਟੋ ਘੱਟ ਤੁਸੀਂ ਇੰਨੀ ਹਿੰਮਤ ਤਾਂ ਦਿਖਾਓ ਕਿ ਭਾਈ ਤੁਸੀਂ ਇਹ ਕਹੋ ਕਿ ਵੀ ਇਹ ਅਸੀਂ ਜਿਹੜਾ ਹੈ ਇਹ ਪੈਸੇ ਨਹੀਂ ਲਏ ਹੈ, ਔਰ ਇਹ ਗੱਲ ਸਿੱਧੀ ਪ੍ਰਾਈਮ ਮਿਨਿਸਟਰ ਵੱਲੋਂ ਆਣੀ ਚਾਹੀਦੀ ਹੈ। ਉਹਨਾਂ ਦੀ ਫੋਰਨ ਮਿਨਿਸਟਰੀ ਬੈਠ ਕੇ ਕਹਿ ਦਿੰਦੇ ਇੰਡੀਆ ਸੇਜ਼ US ਇਲੈਕਸ਼ਨ ਏਡ ਐਲੀਗੇਸ਼ਨਸ ਡੀਪਲੀ ਟਰਬਲਿੰਗ, ਉਹ ਕਾਂਗਰਸ ਵੱਲ ਧੱਕ ਰਹੇ ਨੇ। ਸੋ ਕੁੱਲ ਮਿਲਾ ਕੇ ਅਸੀਂ ਜਦੋਂ ਇਹ ਸਾਰੇ ਪਾਰਟ ਨੂੰ ਦੇਖਦੇ ਹਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਰੇ 'ਚ ਜਿਹੜੀ ਗੱਲ ਬੇਸ਼ੱਕ ਸੁਬਰਾਮਨੀਅਮ ਸਵਾਮੀ ਐਕਸਟ੍ਰੀਮ ਹਿੰਦੂਤਵੀ ਹੈ ਪਰ ਕਰਪਟ ਨਹੀਂ ਹੈ ਬਿਲਕੁਲ। ਉਹ ਇਸ ਲਈ ਉਹ ਜਿਹਦੇ ਇਸ਼ੂ 'ਚ ਉਹਨੂੰ ਲੱਗਦਾ ਹੈ ਕਿ ਵੀ ਇਹ ਗੜਬੜ ਹੋਈ ਹੈ, ਖਾਸ ਤੌਰ 'ਤੇ ਕਰਪਸ਼ਨ ਦੇ ਮਗਰ ਉਹ ਪੈਂਦਾ ਹੈ, ਤਾਂ ਉਹਨੇ ਕਿਹਾ ਕਿ ਵੀ ਮੈਂ ਵੇਟ ਕਰਾਂਗਾ ਥੋੜ੍ਹੀ ਦੇਰ, ਮੋਦੀ ਬੋਲ ਨਹੀਂ ਰਿਹਾ ਬਿਲਕੁਲ, ਔਰ ਮੈਂ ਅਦਰਵਾਈਜ਼ ਸੁਪਰੀਮ ਕੋਰਟ 'ਚ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕਰਾਂਗਾ ਕਿ ਇਹ ਮੁਲਕ ਦੇ ਨਾਲ ਬਹੁਤ ਵੱਡੀ ਗੱਦਾਰੀ ਹੈ ਔਰ ਬਾਰ-ਬਾਰ ਸਾਨੂੰ ਹਿਊਮਿਲੇਟ ਕੀਤਾ ਜਾ ਰਿਹਾ। ਇੱਕ ਮੁਲਕ ਦਾ ਪ੍ਰੈਜ਼ੀਡੈਂਟ ਕਹਿ ਰਿਹਾ ਔਰ ਇਹ ਜਿਹੜਾ ਇਸ ਦੇ ਉੱਤੇ ਆਪਣਾ ਜ਼ੁਬਾਨ ਨਹੀਂ ਖੋਲ੍ਹ ਰਹੇ। ਸੋ ਜੇ ਅਸੀਂ ਕਹਿਣਾ ਹੋਏ ਕਿ ਦਾਲ ਵਿੱਚ ਕੁਛ ਕਾਲਾ ਜ਼ਰੂਰ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤਾਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।